ਜਿਵੇਂ ਕੌਮ ਦੇ ਵਿੱਚ ਇੱਕ ਰੋਹ ਸੀ, ਸਾਰੀ ਕੌਮ ਜਿਹੜੀ ਹੈ ਉਹ ਇੱਕ ਰਸਤੇ ਤੇ ਤੁਰ ਪਈ ਸੀ। ਦੁਨੀਆ ਭਰ ਦੇ ਵਿੱਚ ਇਕੱਲੇ ਪ੍ਰੋਟੈਸਟ ਜਾਂ ਦੂਜੇ ਨਹੀਂ, ਭਾਰਤੀ ਹਕੂਮਤ ਥਰ-ਥਰ ਜਿਹੜੀ ਹੈ, ਇੰਦਰਾ ਗਾਂਧੀ ਦਾ ਹਾਲ ਕੀ ਸੀ ਇਹ ਜੇ ਤੁਸੀਂ ਇੱਕਦਮ ਬਾਅਦ ਸੁਬਰਾਮਨੀਅਮ ਸਵਾਮੀ ਨੇ ਵੀ ਪਿੱਛੇ ਕਿਹਾ ਕਿ ਉਹ ਕਿੰਨੀ ਘਬਰਾਈ, ਮੈਨੂੰ ਕਹਿੰਦੀ ਕੋਈ ਮੇਰਾ ਬਚਾਅ ਦਾ ਇਲਾਜ ਹੋ ਸਕਦਾ। ਨਾਰਥ ਈਸਟ ਦੇ ਗਵਰਨਰ ਨੇ ਕਿਹਾ ਸੀ ਕਿ ਉਹਨੇ ਮ੍ਰਿਤਯੁੰਜਯ ਯੱਗਿਆ ਕਰਵਾਇਆ ਸ਼ਿਵ ਜੀ ਦਾ ਕਿ ਮੇਰੀ ਜਾਨ ਕਿਤੇ ਬਚ। ਉਸ ਤੋਂ ਬਾਅਦ ਰਾਜੀਵ ਗਾਂਧੀ ਨੇ ਜਦੋਂ ਅਜੇ ਸਹੁੰ ਚੁੱਕਣੀ ਸੀ, ਈਵਨ ਪੀਸੀ ਅਲੈਗਜ਼ੈਂਡਰ ਜਿਹੜਾ ਪੀਏ ਸੀ ਇੰਦਰਾ ਗਾਂਧੀ, ਉਹਨੇ ਵੀ ਆਪਣੀ ਕਿਤਾਬ 'ਚ ਲਿਖਿਆ ਕਿ ਮੈਂ ਮੌਜੂਦ ਸੀ ਆਲ ਇੰਡੀਆ ਇੰਸਟੀਚਿਊਟ ਦੇ ਵਿੱਚ ਜਦੋਂ ਕਿ ਰਾਜੀਵ ਗਾਂਧੀ ਨੇ ਔਰ ਸੋਨੀਆ ਗਾਂਧੀ ਦਾ ਆਪਸੀ ਤਕਰਾਰ ਹੋਇਆ ਕਿ ਵੀ ਉਹ ਪ੍ਰਾਈਮ ਮਿਨਿਸਟਰ ਦੀ ਸਹੁੰ ਚੁੱਕਣਾ ਚਾਹੁੰਦਾ ਸੀ ਤੇ ਸੋਨੀਆ ਉਹਨੂੰ ਰੋ ਰੋ ਕੇ ਕਹਿ ਰਹੀ ਸੀ ਉਹ ਤੈਨੂੰ ਮਾਰ ਦੇਣਗੇ। ਉਹ ਕਹਿੰਦੇ ਕੌਣ? ਕਹਿੰਦੇ ਜਿਹਨੇ ਇਹਨਾਂ ਨੂੰ ਮਾਰਿਆ। ਉਹਨਾਂ ਨੇ ਇੱਕ ਵੱਡਾ ਗੱਦਾਰ ਲੌਂਗੋਵਾਲ ਲੱਭਿਆ ਔਰ ਬਰਨਾਲਾ ਔਰ ਬਲਵੰਤ ਸਿੰਘ ਲਿਜਾ ਕੇ ਲੌਂਗੋਵਾਲ ਅਕੋਰਡ ਕਰਕੇ ਪੰਜਾਬ ਦੇ ਵਿੱਚ ਬਰਨਾਲੇ ਨੂੰ ਚੀਫ ਮਿਨਿਸਟਰ ਬਣਾ ਕੇ ਫਿਰ ਉਹਦੇ ਤੋਂ ਹੀ ਰਿਬੇਰੋ ਨੇ ਸੱਦਿਆ, ਆਪਣੇ ਹੀ ਮੁੰਡੇ ਆਪਣੀ ਅਕਾਲੀ ਹਕੂਮਤ ਨੇ ਮਾਰੇ। ਔਰ ਜਿਹੜੀ 26 ਜਨਵਰੀ ਦੀ ਸਟਰੋਂਗੈਸਟ ਮੂਮੈਂਟ ਸੀ ਉਹਨੂੰ ਸਾਡੀ ਇਹੀ ਨਾਅਹਿਲ ਕਿਸਾਨ ਲੀਡਰਸ਼ਿਪ ਨੇ ਡਿਫੀਟ ਦੇ ਵਿੱਚ ਬਦਲਿਆ, ਬੈਕਫੁੱਟ ਤੇ ਚਲੇ ਗਏ, ਆਪਣਿਆਂ ਨੂੰ ਹੀ ਕਰਸ ਕਰਨ ਲੱਗ ਗਏ, ਆਪਣੀ ਨੌਜਵਾਨੀ ਨੂੰ ਹੀ ਜਿਹੜਾ ਆਪਣੇ ਨਾਲੋਂ ਤੋੜ ਲਿਆ। ਨਤੀਜਾ 26 ਜਨਵਰੀ ਤੋਂ ਲੈ ਕੇ ਉਦੋਂ ਹੀ ਲਾਸਟ ਰਾਊਂਡ 11 ਰਾਊਂਡ ਗੱਲਬਾਤ ਦੇ ਹੋਏ ਅੱਜ ਤੱਕ ਤਰਲੇ ਕਰ ਰਹੇ ਨੇ ਕਿ ਜੀ ਸਾਡੇ ਨਾਲ ਗੱਲ ਕਰੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਯੂਪੀ ਵਿੱਚ ਜਿਹੜੇ 4 ਸਿੱਖ ਕਿਸਾਨਾਂ ਨੂੰ ਗੱਡੀਆਂ ਥੱਲੇ ਦਰੜ ਕੇ ਜਿਹੜੀ ਘਟਨਾ ਜਿਹੜੀ ਵਾਪਰੀ ਹੈ, ਇਸ ਨੂੰ 6 ਦਿਨ ਹੋ ਚੁੱਕੇ ਨੇ। ਬੀਜੇਪੀ ਸ਼ੈਤਾਨ ਵਾਂਗ ਇੱਕ ਤੋਂ ਬਾਅਦ ਇੱਕ ਜ਼ਾਲਮਾਨਾ ਅੰਦਾਜ਼ ਵਿੱਚ ਪੇਸ਼ ਆ ਰਹੀ ਹੈ। ਸੋ ਕਿਸਾਨ ਲੀਡਰਸ਼ਿਪ ਬੀਜੇਪੀ ਦੀ ਸ਼ੈਤਾਨ ਲੀਡਰਸ਼ਿਪ ਦੇ ਸਾਹਮਣੇ ਬਿਲਕੁਲ ਅਨਾੜੀ ਅਤੇ ਬਚਕਾਨਾ ਸਾਬਤ ਹੋ ਰਹੀ ਹੈ। ਵਿਊਅਰਸ, ਇਉਂ ਜਾਪਦਾ ਹੈ ਕਿ ਬੀਜੇਪੀ ਸਿੱਖਾਂ ਦਾ ਅੱਗੋਂ ਹੋਰ ਖੂਨ ਡੋਲਣ ਦੀਆਂ ਜਿਹੜੀਆਂ ਨੇ ਉਹ ਵਿਉਂਤਬੰਦੀਆਂ ਕਰ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਹ ਕਹਿੰਦਿਆਂ ਮੈਨੂੰ ਅਫਸੋਸ ਹੁੰਦਾ ਹੈ ਕਿ ਸਾਡੇ ਬਾਰੇ ਅਕਸਰ ਇਹ ਦਾਨਸ਼ਵਰ ਕਿਸਮ ਦੇ ਇੱਕ ਸੱਜਣ ਨੇ ਕਿਹਾ ਸੀ ਕਿ ਸਿੱਖਸ ਡੋਂਟ ਮਿਸ ਐਨ ਓਪਰਚੁਨਿਟੀ ਟੂ ਮਿਸ ਐਨ ਓਪਰਚੁਨਿਟੀ, ਕਿ ਇਹ ਕੋਈ ਵੀ ਮੌਕਾ ਗਵਾਉਣ ਦਾ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਔਰ ਇਹ ਬੇਸ਼ੱਕ 47 ਦੇ ਕੰਟੈਕਸਟ 'ਚ ਬਹੁਤ ਰੈਲੇਵੈਂਟ ਢੰਗ ਨਾਲ ਕਿਹਾ ਜਾਂਦਾ ਹੈ, ਪਰ ਜੇ ਉਸ ਤੋਂ ਬਾਅਦ ਵੀ ਅਸੀਂ 47 ਦੇ ਦੌਰ ਦੀ ਲੀਡਰਸ਼ਿਪ ਦੀ ਜੇ ਗੱਲ ਕਰੀਏ, ਅਕਾਲੀਆਂ ਦੀ, ਮਾਸਟਰ ਤਾਰਾ ਸਿੰਘ, ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਇੱਕ ਤਾਂ ਉਹ ਹੈ ਹੀ ਨਹੀਂ ਸੀ, ਸਮੇਂ ਦੇ ਹਾਣ ਦੇ ਵੀ ਨਹੀਂ ਸੀ, ਕੋਈ ਵਿਜ਼ਨ ਵੀ ਨਹੀਂ ਸੀ, ਔਰ ਅਜੇ ਤੱਕ ਹਿੰਦੂਆਂ ਦੀ ਜਿਹੜੀ ਹੈ ਉਹ ਰੂਲਿੰਗ ਦੇ ਥੱਲੇ ਰਹਿ ਨਹੀਂ ਸੀ। 5-5.5 ਸਦੀਆਂ ਜਦੋਂ ਸਿੱਖ ਧਰਮ ਹੁੰਦਾ ਹੈ, ਪਹਿਲਾਂ ਜਿਹੜਾ ਲੋਧੀ ਪਠਾਣਾ ਦਾ ਰਾਜ ਹੈ, ਫਿਰ ਮੁਗਲਾਂ ਦਾ ਹੈ, ਫਿਰ ਅਫਗਾਨ ਜਿਹੜੇ ਨੇ ਆ ਜਾਂਦੇ ਨੇ, ਫਿਰ ਸਿੱਖ ਰਾਜ ਹੈ, ਫਿਰ ਅੰਗਰੇਜ਼ ਆ ਗਏ। ਸੋ ਸਿੱਖਾਂ ਨੇ ਦੇਖਿਆ ਨਹੀਂ ਸੀ ਹੋਇਆ ਕਿ ਭਾਈ ਇਹ ਜਿਹੜਾ ਹੈ ਉਹ ਹਿੰਦੂ ਮੈਜੋਰਟੀ ਦਾ ਰਾਜ ਕੀ ਹੈ, ਜਿਹਨੂੰ ਕਾਇਦੇ ਆਜ਼ਮ ਨੇ ਚੰਗੀ ਤਰ੍ਹਾਂ ਸਮਝਿਆ ਸੀ। ਅਕਸਰ ਉਹਦੀ ਗੱਲ ਕਰਦੇ ਹਾਂ, ਮੈਂ ਉਸ ਪਾਸੇ ਨਹੀਂ ਜਾਵਾਂਗਾ। ਲੇਕਿਨ ਉਸ ਦੌਰ ਤੋਂ ਬਾਅਦ ਵੀ ਜੇ ਅਸੀਂ ਦੇਖੀਏ, ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਜਿਵੇਂ ਕੌਮ ਦੇ ਵਿੱਚ ਇੱਕ ਰੋਹ ਸੀ, ਸਾਰੀ ਕੌਮ ਜਿਹੜੀ ਹੈ ਉਹ ਇੱਕ ਰਸਤੇ ਤੇ ਤੁਰ ਪਈ ਸੀ। ਦੁਨੀਆ ਭਰ ਦੇ ਵਿੱਚ ਇਕੱਲੇ ਪ੍ਰੋਟੈਸਟ ਜਾਂ ਦੂਜੇ ਨਹੀਂ, ਭਾਰਤੀ ਹਕੂਮਤ ਥਰ-ਥਰ ਜਿਹੜੀ ਹੈ, ਇੰਦਰਾ ਗਾਂਧੀ ਦਾ ਹਾਲ ਕੀ ਸੀ ਇਹ ਜੇ ਤੁਸੀਂ ਇੱਕਦਮ ਬਾਅਦ ਸੁਬਰਾਮਨੀਅਮ ਸਵਾਮੀ ਨੇ ਵੀ ਪਿੱਛੇ ਕਿਹਾ ਕਿ ਉਹ ਕਿੰਨੀ ਘਬਰਾਈ, ਮੈਨੂੰ ਕਹਿੰਦੀ ਕੋਈ ਮੇਰਾ ਬਚਾਅ ਦਾ ਇਲਾਜ ਹੋ ਸਕਦਾ। ਨਾਰਥ ਈਸਟ ਦੇ ਗਵਰਨਰ ਨੇ ਕਿਹਾ ਸੀ ਕਿ ਉਹਨੇ ਮ੍ਰਿਤਯੁੰਜਯ ਯੱਗਿਆ ਕਰਵਾਇਆ ਸ਼ਿਵ ਜੀ ਦਾ ਕਿ ਮੇਰੀ ਜਾਨ ਕਿਤੇ ਬਚ ਜਾਏ। ਉਹਨੇ ਖੁਦ ਵੀ ਆਪਣੀ ਜਿਹੜੀ ਹੈ ਉਹ ਲਿਖੀ ਹੈ, ਜਿਹੜੀ ਉਹਦੇ 'ਚ ਨਾਈਟਮੇਅਰ ਦੀ ਗੱਲ ਕੀਤੀ ਕਿ ਰਾਤ ਡਰ ਡਰ ਕੇ ਉੱਠਦੀ ਸੀ। ਉਹਦਾ ਤਾਂ ਕੰਮ ਕਰਨਾ ਹੀ ਸੀ, ਸਿੱਖਾਂ ਨੇ ਉਹ ਤਾਂ ਕਰਤਾ। ਉਸ ਤੋਂ ਬਾਅਦ ਰਾਜੀਵ ਗਾਂਧੀ ਨੇ ਜਦੋਂ ਅਜੇ ਸਹੁੰ ਚੁੱਕਣੀ ਸੀ, ਈਵਨ ਪੀਸੀ ਅਲੈਗਜ਼ੈਂਡਰ ਜਿਹੜਾ ਪੀਏ ਸੀ ਇੰਦਰਾ ਗਾਂਧੀ, ਉਹਨੇ ਵੀ ਆਪਣੀ ਕਿਤਾਬ 'ਚ ਲਿਖਿਆ ਕਿ ਮੈਂ ਮੌਜੂਦ ਸੀ ਆਲ ਇੰਡੀਆ ਇੰਸਟੀਚਿਊਟ ਦੇ ਵਿੱਚ ਜਦੋਂ ਕਿ ਰਾਜੀਵ ਗਾਂਧੀ ਨੇ ਔਰ ਸੋਨੀਆ ਗਾਂਧੀ ਦਾ ਆਪਸੀ ਤਕਰਾਰ ਹੋਇਆ ਕਿ ਵੀ ਉਹ ਪ੍ਰਾਈਮ ਮਿਨਿਸਟਰ ਦੀ ਸਹੁੰ ਚੁੱਕਣਾ ਚਾਹੁੰਦਾ ਸੀ ਤੇ ਸੋਨੀਆ ਉਹਨੂੰ ਰੋ ਰੋ ਕੇ ਕਹਿ ਰਹੀ ਸੀ ਉਹ ਤੈਨੂੰ ਮਾਰ ਦੇਣਗੇ। ਉਹ ਕਹਿੰਦੇ ਕੌਣ? ਕਹਿੰਦੇ ਜਿਹਨੇ ਇਹਨਾਂ ਨੂੰ ਮਾਰਿਆ। ਸੋ ਉਹਨੂੰ ਨਜ਼ਰ ਆ ਰਿਹਾ ਸੀ ਵੀ ਹਾਲਾਂ ਚਲੋ ਉਹ ਬਚ ਗਿਆ, ਸਾਡੇ ਤੋਂ ਨਹੀਂ ਤਮਿਲਾਂ ਦੇ ਹੱਥ ਆ ਗਿਆ, ਜੋ ਵੀ ਉਹਨੇ ਸ੍ਰੀਲੰਕਾ 'ਚ ਜਾ ਕੇ ਉਹਨੇ ਫੌਜ ਤੋਂ ਕਰਵਾਇਆ। ਲੇਕਿਨ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਹੈ ਕਿ ਹਮੇਸ਼ਾ
ਜਦੋਂ ਤੁਹਾਡਾ ਪੋਲੀਟੀਕਲ ਪ੍ਰੈਸ਼ਰ ਬਿਲਟ ਹੁੰਦਾ ਹੈ, ਉਹ ਭਾਵੇਂ ਖੌਫ ਦੇ ਥੱਲੇ ਹੋਏ, ਅਨਸਰਟਨਟੀ ਦੇ ਥੱਲੇ ਹੋਏ, ਉਹ ਮੌਕਾ ਹੁੰਦਾ ਜਦੋਂ ਕਿ ਦੁਸ਼ਮਣ ਜਿਹੜਾ ਹੈ ਉਹ ਤੁਹਾਨੂੰ ਕੋਈ ਕਨਸੈਸ਼ਨ ਦਿੰਦਾ ਹੈ। ਜਦੋਂ ਅਸੀਂ ਇਹ ਦੁਹਰਾਉਂਦੇ ਹਾਂ ਗੁਰੂ ਸਾਹਿਬ ਦੇ ਇਹ ਬੋਲ ਕੇ ਕਹੂ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ ਹੈ। ਨਿਜ ਬਲ ਦਾ ਮਤਲਬ ਇਹ ਵੀ ਹੈ ਕਿ ਸਰਕਮਸਟੈਂਸਿਸ ਐਸੇ ਹੁੰਦੇ ਨੇ ਕਿ ਤੁਹਾਡੀ ਰਿਟ ਮੰਨੀ ਜਾਂਦੀ ਹੈ ਔਰ ਤੁਹਾਨੂੰ ਕਨਸੈਸ਼ਨ ਮਿਲਦਾ ਹੈ। ਉਹਨਾਂ ਨੇ ਇੱਕ ਵੱਡਾ ਗੱਦਾਰ ਲੌਂਗੋਵਾਲ ਲੱਭਿਆ ਔਰ ਬਰਨਾਲਾ ਔਰ ਬਲਵੰਤ ਸਿੰਘ ਲਿਜਾ ਕੇ ਲੌਂਗੋਵਾਲ ਅਕੋਰਡ ਕਰਕੇ ਪੰਜਾਬ ਦੇ ਵਿੱਚ ਬਰਨਾਲੇ ਨੂੰ ਚੀਫ ਮਿਨਿਸਟਰ ਬਣਾ ਕੇ ਫਿਰ ਉਹਦੇ ਤੋਂ ਹੀ ਰਿਬੇਰੋ ਨੇ ਸੱਦਿਆ, ਆਪਣੇ ਹੀ ਮੁੰਡੇ, ਆਪਣੀ ਅਕਾਲੀ ਹਕੂਮਤ ਨੇ ਮਾਰੇ। ਅਸੀਂ ਉਹ ਓਪਰਚੁਨਿਟੀ ਮਿਸ ਕੀਤੀ। ਇਸ ਪੀਰੀਅਡ ਦੇ ਵਿੱਚ ਮੈਂ ਹੋਰ ਜੇ ਬਹੁਤੀ ਵੱਡੀ ਗੱਲ ਨਾ ਵੀ ਕਰਾਂ, ਜੇ ਮੌਜੂਦਾ ਦੌਰ ਤੇ ਮੈਂ ਆ ਜਾ, ਹਾਲਾਂਕਿ ਉਸ ਖਾੜਕੂ ਲਹਿਰ ਦੇ ਚਲਦਿਆਂ ਵੀ ਇੱਕ ਮੌਕਾ ਐਸਾ ਆਇਆ ਚੰਦਰ ਸ਼ੇਖਰ ਦੇ ਜ਼ਮਾਨੇ 'ਚ, ਜਦੋਂ ਕਿ ਉਹ ਫੌੜੀਆਂ ਦੇ ਉੱਤੇ ਉਹਦੀ ਸਰਕਾਰ ਖੜੀ ਸੀ, ਕਾਂਗਰਸ ਜਿਹੜੀ ਹੈ ਉਹ ਕਰ ਰਹੀ ਸੀ, ਔਰ ਕਿਹਾ ਜਾ ਰਿਹਾ ਸੀ ਕਿ ਭਾਈ ਇਹ ਜਿਹੜਾ ਕਾਂਗਰਸ ਆਪ ਨਹੀਂ ਕਰਨਾ ਚਾਹੁੰਦੀ ਪਰ ਇਹਦੇ ਤੋਂ ਮੁਰਦਾ ਖਵਾਏਗੀ, ਕਿ ਹੋਏਗਾ। ਉਦੋਂ ਵੀ ਕਿਉਂਕਿ ਇੱਕ ਪੇਜ ਤੇ ਕੋਈ ਹੈ ਨਹੀਂ ਸੀ, ਕੋਈ ਪੋਲੀਟੀਕਲ ਲੀਡਰਸ਼ਿਪ ਪੈਰਲਲ ਤਾਂ ਜੁਝਾਰੂ ਲਹਿਰ ਦੇ ਨਾਲ ਹੈ ਨਹੀਂ ਸੀ ਗੱਲਬਾਤ। ਜੇ ਕਿਸੇ ਨੇ ਕੀਤੀ ਉਹਨੇ ਆਪਣੇ ਤੌਰ ਤੇ ਆਪਣੀਆਂ ਸੌਦੇਬਾਜ਼ੀਆਂ ਦਾ ਦੌਰ ਸ਼ੁਰੂ ਹੋਇਆ। ਲੇਕਿਨ ਜੇ ਹੁਣ ਦੇ ਦੌਰ ਦੀ ਗੱਲ ਕਰੀਏ ਤੇ ਕਿਸਾਨ ਬਿੱਲਾਂ ਦੇ ਆਉਣ ਤੋਂ ਮੋਰਚਾ ਪੰਜਾਬ ਸ਼ੁਰੂ ਹੁੰਦਾ ਹੈ। ਪਾਰਲੀਮੈਂਟ ਵੱਲੋਂ ਜਿਹੜੇ ਕਾਨੂੰਨ ਬਣਨ ਤੋਂ ਬਾਅਦ ਦਿੱਲੀ ਦੀਆਂ ਬਰੂਹਾਂ ਤੇ ਆ ਜਾਂਦਾ ਹੈ ਨਵੰਬਰ 'ਚ 2020 'ਚ, ਔਰ 26 ਜਨਵਰੀ ਉਹਦੀ ਸਭ ਤੋਂ ਪਾਵਰਫੁਲ ਮੂਵਮੈਂਟ ਹੁੰਦੀ ਹੈ। ਹੁਣ ਉਦੋਂ ਤੱਕ ਜਿੰਨਾ ਸੁਪਰੀਮ ਕੋਰਟ ਨੂੰ ਵੀ ਵਿੱਚ ਇਹਨਾਂ ਨੇ ਇਸ ਲਈ ਲਿਆਂਦਾ ਸੀ ਵੀ ਇਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਕਰਨ, ਔਰ ਜਿਹੜੀ 26 ਜਨਵਰੀ ਦੀ ਸਟਰੋਂਗੈਸਟ ਮੂਮੈਂਟ ਸੀ ਉਹਨੂੰ ਸਾਡੀ ਇਹੀ ਨਾਅਹਿਲ ਕਿਸਾਨ ਲੀਡਰਸ਼ਿਪ ਨੇ ਡਿਫੀਟ ਦੇ ਵਿੱਚ ਬਦਲਿਆ, ਬੈਕਫੁੱਟ ਤੇ ਚਲੇ ਗਏ, ਆਪਣਿਆਂ ਨੂੰ ਹੀ ਕਰਸ ਕਰਨ ਲੱਗ ਗਏ, ਆਪਣੀ ਨੌਜਵਾਨੀ ਨੂੰ ਹੀ ਜਿਹੜਾ ਆਪਣੇ ਨਾਲੋਂ ਤੋੜ ਲਿਆ। ਨਤੀਜਾ 26 ਜਨਵਰੀ ਤੋਂ ਲੈ ਕੇ ਉਦੋਂ ਹੀ ਲਾਸਟ ਰਾਊਂਡ 11 ਰਾਊਂਡ ਗੱਲਬਾਤ ਦੇ ਹੋਏ, ਅੱਜ ਤੱਕ ਤਰਲੇ ਕਰ ਰਹੇ ਨੇ ਕਿ ਜੀ ਸਾਡੇ ਨਾਲ ਗੱਲ ਕਰੋ ਗੱਲ ਕਰੋ। ਉਹ ਉਹਨਾਂ ਨੂੰ ਗੋਲਦਾ ਹੀ ਨਹੀਂ ਹੈ ਕਿਉਂਕਿ ਉਹਨਾਂ ਨੇ ਦੇਖ ਲਿਆ ਕਿ ਇਹਨਾਂ ਨੇ ਤਾਂ ਆਪਣੀਆਂ ਲੱਤਾਂ ਆਪ ਹੀ ਵੱਢ ਲਈਆਂ। ਬਿਲਕੁਲ। ਇਹਦੇ ਬਾਵਜੂਦ ਜਿਵੇਂ ਕਿਸੇ ਸਾਡੇ ਵਿਊਅਰ ਨੇ ਵੀ ਲਿਖਿਆ ਸੀ ਕਿ ਜਿਸ ਤਹਿਰੀਕ ਦੇ ਵਿੱਚ ਖੂਨ ਡੁੱਲਦਾ ਜੀ ਉਹਨੂੰ ਤਾਕਤ ਮਿਲਦੀ ਹੈ। ਜ਼ਾਹਿਰ ਹੈ ਇਹ ਇੱਕ ਹਰ ਇਸਲਾਮ ਦੀ ਟ੍ਰੈਡੀਸ਼ਨ 'ਚ ਵੀ ਇਹ ਫੇਥ ਹੈ, ਸਾਡੇ 'ਚ ਵੀ ਹੈ ਕਿ ਵੀ ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪੜ ਉਤਰਨ ਜਾਂ ਤਸਵੀਰ ਬਦਲਦੀ ਕੌਮਾਂ ਦੀ, ਕੁਰਬਾਨੀ ਦੀ ਗੱਲ। ਔਰ ਉਹ 4 ਸਿੱਖ ਕਿਸਾਨਾਂ ਨੇ 3 ਅਕਤੂਬਰ ਨੂੰ ਆਪਣੀ ਕੁਰਬਾਨੀ ਦਿੱਤੀ ਉਹਨਾਂ ਦੀ ਗੁੰਡਾਗਰਦੀ ਦੇ ਸਾਹਮਣੇ, ਕਿਉਂਕਿ ਉਹਨਾਂ ਨੇ ਫੈਸਲਾ ਕਰ ਲਿਆ ਸੀ ਕਿ ਭਾਈ ਇਹਨੂੰ ਉਤਰਨ ਨਹੀਂ ਦੇਣਾ ਹੈਲੀਪੈਡ ਤੇ। ਫਿਰ ਜੋ ਵਰਤਾਰਾ ਹੋਇਆ, ਅਜੇ ਮਿਸ਼ਰਾ, ਆਸ਼ੀਸ਼ ਮਿਸ਼ਰਾ, ਗੁੰਡਿਆਂ ਦੀ ਟੀਮ, ਉਹ ਅਸੀਂ ਰੋਜ਼ਾਨਾ ਗੱਲਬਾਤ ਕਰ ਹੀ ਰਹੇ। ਹੁਣ ਉਹ ਇੱਕ ਐਸੀ ਮੂਵਮੈਂਟ ਡਿਵੈਲਪ ਹੋਈ ਕਿ ਸਾਰੀ ਸਿੱਖ ਕੌਮ ਦਾ ਵੱਡਾ ਹਿੱਸਾ ਧਾਈ ਕਰਕੇ ਜਿਹੜਾ ਲਖਮਪੀਰ ਖੀਰੀ ਵੱਲ ਤੁਰ ਪਿਆ। ਇਹਨਾਂ ਦੇ ਆਪਣੇ ਕਹਿਣ ਮੁਤਾਬਕ 15,000 ਤੋਂ 20,000 ਦਾ ਇਕੱਠ ਜਿਹੜਾ ਉਹ ਹੁਣ ਇਹ ਉਹ ਪੀਰੀਅਡ ਸੀ, ਮੋਦੀ ਹਕੂਮਤ ਘਬਰਾਈ ਹੋਈ, ਯੋਗੀ ਹਕੂਮਤ ਉਹਨਾਂ ਨੂੰ ਪਤਾ ਨਹੀਂ ਸੀ ਲੱਗ ਰਿਹਾ ਕੀ ਹੈ ਕਿ ਵੀ ਉਹਨਾਂ ਨੇ ਤਾਂ ਆਪਣੇ ਵੱਲੋਂ ਬੀਜੇਪੀ ਨੇ ਸਿੱਖਾਂ ਨੂੰ ਕਨਫਰੰਟ ਕਰਨ ਦੀ ਰਾਹੀਂ, ਕਿਉਂਕਿ ਸਾਈਮਲਟੇਨੀਅਸਲੀ ਮਨੋਹਰ ਲਾਲ ਖੱਟੜ ਹਰਿਆਣੇ 'ਚ ਇੰਸਟਰਕਸ਼ਨਾਂ ਦੇ ਰਿਹਾ ਸੀ। ਹੁਣ ਅੱਜ ਉਹਨੇ ਕਿਹਾ ਜੀ ਮੇਰਾ ਇਹ ਮਕਸਦ ਨਹੀਂ, ਮੈਂ ਆਪਣਾ ਬਿਆਨ ਵਾਪਸ ਲੈਤਾ ਹੂੰ, ਇਹ ਡਰਾਮੇਬਾਜ਼ੀ। ਲੇਕਿਨ ਇਹ ਸਟ੍ਰੈਟਜੀ ਸੀ ਔਰ ਪਹਿਲਾ ਪਾਲਾ ਹੀ ਉੱਥੇ ਉਹਨਾਂ ਦਾ ਸਿੱਖਾਂ ਨਾਲ ਪਿਆ। ਬੇਸ਼ੱਕ ਜ਼ੁਲਮ ਕੀਤਾ ਪਰ ਇੱਕ ਗੱਲ ਉਹਨਾਂ ਨੂੰ ਇਹ ਵੀ ਨਜ਼ਰ ਆ ਗਈ ਕਿ ਜੇ ਉਹਨਾਂ ਦੇ ਜਿਹੜਾ ਗੱਡੀਆਂ ਚਾੜ ਕੇ ਉਹਨਾਂ ਨੇ ਕੁਚਲੇ 4 ਸਿੱਖ ਕਿਸਾਨ ਤੇ ਉਹਨਾਂ ਨੇ ਫਿਰ ਬਾਕੀਆਂ ਨੇ 3 ਜਿਹੜੇ ਨੇ ਉਹ ਗੁੰਡੇ ਢਾਹ ਵੀ ਲਏ, ਉਹਨਾਂ ਦਾ ਵੀ ਉਹੀ ਹਸ਼ਰ ਕੀਤਾ। ਉਹਨਾਂ ਨੂੰ ਇਹਨਾਂ ਨੇ ਕਿਹਾ ਜੀ ਹੁਣ ਤਾਂ ਅਸੀਂ ਇੱਕ ਤਾਂ ਵਿਚਾਰਾ ਜਰਨਲਿਸਟ ਨੂੰ ਹੀ ਮਾਰਿਆ ਗਿਆ ਵਿੱਚ, ਉਹ ਵੀ ਗੱਡੀ ਚੜ੍ਹਨ ਤੇ। ਇਹ ਗੱਲ ਉਹਨਾਂ ਦੇ ਲਈ ਹੋਰ ਵੀ ਖੌਫਨਾਕ ਸੀ ਕਿਉਂਕਿ ਕੱਲ ਮੈਂ ਉੱਥੋਂ ਕਿਸੇ ਦਾ ਇੰਟਰਵਿਊ ਦੇਖ ਰਿਹਾ ਸੀ ਜਿਹਨੇ ਦਬੀ ਆਵਾਜ਼ 'ਚ ਕਿਹਾ, ਉਹਨੇ ਕਿਹਾ ਜੀ ਜਦੋਂ ਗੱਡੀ ਵੱਜੀ ਜਾਂ ਦੂਜੇ ਸਾਡੇ ਨੌਜਵਾਨਾਂ ਨੇ ਕਿਹਾ ਇਹ ਤਾਂ ਨਵੰਬਰ 84 ਵਾਲਾ ਕੰਮ ਲੱਗੇ ਕਰਨ। ਉਹਨਾਂ ਕਿਹਾ ਹੁਣ ਅਸੀਂ ਇਦਾਂ ਨਹੀਂ ਮਰਦੇ, ਹੁਣ ਮਾਰ ਕੇ ਮਰਾਂਗੇ। ਉਹਨਾਂ ਨੇ 3 ਜਿਹੜੇ ਘਸੀਟ ਲਏ। ਹਾਂਜੀ, ਹੁਣ ਮਤਲਬ ਇਹ ਹੈ ਵੀ ਇਹ ਜਿਹੜੀ ਰਿਫਲੈਕਸ਼ਨ ਸੀ ਕਿ ਵੀ ਅਸੀਂ ਹੁਣ ਲਾਈਂਗ ਡਾਊਨ ਨਹੀਂ ਰਹਿਣਾ। ਇੱਕ ਪਾਸੇ ਉਹਨਾਂ ਦਾ ਜ਼ੁਲਮ ਬੇਨਕਾਬ ਹੋਇਆ, ਦੂਜੇ
ਸਿੱਖਾਂ ਦਾ ਉਹਨੂੰ ਉਹਨਾਂ ਨੇ ਮੋੜਵਾਂ ਜਵਾਬ ਵੀ ਦਿੱਤਾ। ਜੀ ਹੁਣ ਇਹ ਸਟਰੈਂਥ ਦੀ ਮੂਮੈਂਟ ਸੀ ਔਰ ਫਿਰ ਉਹਨਾਂ ਨੇ ਆਪਣੇ ਅਜਮਾਏ ਹੋਏ ਜਿਹੜੇ ਜਿਨ੍ਹਾਂ ਦੇ ਨਾਲ ਸੌਦਾ ਪੁੱਗਦਾ ਹੈ, ਰਾਕੇਸ਼ ਟਕੈਤ ਜਨਾਬ, ਅਸੀਂ ਪਹਿਲੇ ਦਿਨ ਤੋਂ ਹੀ ਅਸੀਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਜਦੋਂ ਤੱਕ ਹੁਣ ਗੱਲ ਸਬੂਤ ਤਾਂ ਕੀ ਹੁੰਦੇ ਨੇ ਕਿ ਵੀ ਕੀ ਸੌਦੇਬਾਜ਼, ਪਰ ਇਹਦੇ 'ਚ ਕਿ ਹੋਰ ਕਿਸੇ ਨੂੰ ਜਾਣ ਦੀ ਆਗਿਆ ਨਹੀਂ, ਉਹ ਜਾਂਦਾ ਹੈ 24 ਘੰਟੇ ਦੇ ਵਿੱਚ ਕਿਸੇ ਨੂੰ ਕੋਈ ਧੁੱਖ ਖਬਰ ਨਹੀਂ ਨਿਕਲਦੀ, ਸਮਝੌਤਾ ਹੋ ਔਰ ਜੁਆਇੰਟ ਪ੍ਰੈਸ ਕਾਨਫਰੰਸ ਕਰ ਰਿਹਾ ਉਹਨਾਂ ਦੇ ਪੁਲਿਸ ਕਮਿਸ਼ਨਰ ਦੇ ਨਾਲ 45 ਲੱਖ ਬਣ ਜਾਏਗਾ ਕਮਿਸ਼ਨ, ਔਰ ਇਹ ਹੋਗਾ ਨਾ ਮਿਨਿਸਟਰ ਦਾ ਰੈਜ਼ਿਗਨੇਸ਼ਨ ਹੁੰਦਾ ਹੈ ਨਾ ਉਹਨੂੰ ਕਾਤਲ ਨੂੰ ਫੜਨ ਦੀ ਅੱਜ ਤੱਕ ਵੀ। ਹੁਣ ਆ ਸੁਪਰੀਮ ਕੋਰਟ ਚੀਕਾਂ ਮਾਰ ਰਿਹਾ, ਕਹਿੰਦਾ ਮਤ ਦੇਣਾ CBI ਨੂੰ ਵੀ ਇਨਕੁਆਇਰੀ। ਕੀ ਕਰ ਲੋ, ਉਹਨਾਂ ਨੇ 5 ਦਿਨ ਦੇ ਵਿੱਚ ਸਾਰੇ ਐਵੀਡੈਂਸ ਖਤਮ ਕਰ, ਕੋਈ ਉਹਨੂੰ ਕਾਰਡਨ ਆਫ ਨਹੀਂ ਕੀਤਾ ਥਾਂ ਨੂੰ, ਕੋਈ ਗ੍ਰਿਫਤਾਰੀ ਦੀ ਗੱਲ ਨਹੀਂ ਹੋਈ, ਕੋਈ ਦੂਸਰੇ ਦੀ ਨਹੀਂ ਹੋਈ। ਸੋ ਉਹ ਉਸ ਤੋਂ ਇੱਕਦਮ ਬਾਅਦ BJP ਜਿਹੜੀ ਆ ਉਹ ਤਾਂ ਰਿਲੈਕਸ ਮੋਡ ਚਲੀ ਗਈ। ਉਹਨਾਂ ਨੇ ਫਿਰ ਉਹੀ ਜਿਹੜਾ ਉਹਦਾ ਉਹ ਮਿਨਿਸਟਰ ਵੀ ਕਾਇਮ ਰਿਹਾ, ਉਹਦੇ ਤੋਂ ਇੱਕ ਪੁਲਿਸ ਫੰਕਸ਼ਨ ਵੀ ਪ੍ਰੀਜ਼ਾਈਡ ਕਰਵਾਇਆ। ਸੋ ਉਹ ਜਿਹੜੀ ਤੁਹਾਡੀ ਸਟਰੋਂਗੈਸਟ ਮੂਮੈਂਟ ਸੀ ਕਿ ਵੀ ਇਹਨਾਂ ਨੇ ਪਤਾ ਨਹੀਂ ਹੁਣ ਅੱਗੇ ਗੱਲ ਕਿੱਧਰ ਨੂੰ ਜਾਣੀ ਹੈ, ਉਹਦੇ 'ਚ ਅਗੇਨ ਸੌਦੇਬਾਜ਼ੀ ਹੋਈ। ਔਰ ਹੁਣ ਜਦੋਂ ਇਹ ਨਾਅਹਿਲ ਲੀਡਰਸ਼ਿਪ ਜਿਹੜੀ ਕਿਸਾਨਾਂ ਦੀ, ਇਹਨਾਂ ਨੇ ਪਤਾ ਨਹੀਂ ਅਜੇ ਕਿੰਨਾ ਹੋਰ ਨੁਕਸਾਨ ਕਰਵਾਉਣਾ ਹੈ, ਲੇਕਿਨ ਹੁਣ ਉਹਨਾਂ ਨੂੰ ਲੋਕਾਂ ਦੇ ਵਿੱਚ ਪਹਿਲੀ ਸਟੇਜ ਵਾਲੀ ਗੱਲ ਕਿਸੇ ਨੂੰ ਇਹ ਨਾ ਵੀ ਸਮਝ ਆਈ ਹੋਏ, ਹੁਣ ਤਾਂ ਇਹ ਡਿਸਕਸ਼ਨ 'ਚ ਆ ਗਿਆ ਵੀ ਐਸਾ ਕੀ ਹੋਇਆ 24 ਘੰਟੇ ਦੇ ਵਿੱਚ ਟਕੈਤ ਦੇ ਨਾਲ ਹੀ ਕੀ ਸੌਦਾ ਹੋਇਆ। ਜ਼ਾਹਰ ਹੈ ਕਿ ਮੂਵਮੈਂਟ ਇੱਕ ਵਾਰ ਤਾਂ ਫਿਜ਼ਲ ਆਊਟ ਕਰ ਦਿੱਤੀ। ਹਾਲਾਂ ਉਹਦੇ ਡਿਫੈਂਸ ਵਾਲੇ ਵੀ ਕੁਝ ਕਹਿ ਰਹੇ ਨੇ ਜੀ ਉਨੀ ਤਾਂ ਰਾਈਟ ਹੋ ਜਾਣੇ ਸੀ, ਫਲਾਣਾ ਸੀ, ਉਹਨੇ ਦੇਖਿਆ ਇਹ ਹਿੰਦੂ ਸਿੱਖ ਇਸ਼ੂ ਨਾ। ਤੁਸੀਂ ਕਦੋਂ ਤੱਕ ਰੋਕੋਗੇ ਇਹਨੂੰ ਹਿੰਦੂ? ਇਹ ਤਾਂ ਇਸ਼ੂ BJP ਤਾਂ ਤੋਰ ਹੀ, ਜਦੋਂ ਉਹ ਕਹਿੰਦੇ ਨੇ ਵੀ ਪੰਜਾਬ ਹਰਿਆਣਾ ਜਾਂ UP 'ਚ ਵੀ ਜਿੱਥੇ ਸਿੱਖ ਬੈਠੇ ਹੋਏ ਨੇ ਉੱਥੇ ਹੀ ਹੈ, ਉੱਥੋਂ ਹੀ ਉਹਨਾਂ ਨੇ ਤਾਂ ਕਲੀਅਰਲੀ ਉਹ ਸਿੱਖ ਕੌਮ ਦੇ ਖਿਲਾਫ ਲੜ ਰਹੇ ਨੇ। ਤੁਸੀਂ ਕਦੇ ਕਿਸਾਨ ਦੇ ਝੰਡੇ ਥੱਲੇ ਲੁਕਣਾ ਚਾਹੁੰਦੇ ਹੋ, ਕਦੇ ਸੈਕੂਲਰਿਜ਼ਮ ਦੇ ਨਾਂ ਥੱਲੇ ਲੁਕਣਾ ਚਾਹੁੰਦੇ ਹੋ। ਔਰ ਹੁਣ ਜਿਹੜੀ ਇਹਨਾਂ ਦੀ ਤਨਜ਼ੀਮ ਸੰਯੁਕਤ ਕਿਸਾਨ ਮੋਰਚਾ ਹੈ, ਉਹਨਾਂ ਨੇ ਜਿਹੜਾ ਫਾਰਮਰਸ ਨੂੰ ਕਿਹਾ ਜੀ 12 ਅਕਤੂਬਰ ਨੂੰ ਜਦੋਂ ਉਹਨਾਂ ਦੀ ਅੰਤਮ ਅਰਦਾਸ ਹੈ, ਜਿਹੜੇ 4 ਮਾਰੇ ਗਏ ਸਿੱਖ ਕਿਸਾਨ ਨੇ, ਉਹਨਾਂ ਦੇ ਭੋਗ ਤੇ ਇਕੱਠੇ ਹੋਵੋ, ਇਹਨੂੰ ਅਸੀਂ ਸ਼ਹੀਦੀ ਕਿਸਾਨ ਦਿਵਸ ਐਲਾਨਦੇ ਹੈ। ਇਹ ਭੋਗ ਤੇ ਕੋਨੀਆਂ ਜਿੱਥੇ ਵਾਕਿਆ ਹੋਇਆ ਉਸ ਦੇ ਵਿੱਚ ਜਿਹੜਾ ਹੋਏਗਾ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਹਿ ਕੇ ਕਿ ਜੀ ਅਸੀਂ ਜੇ ਇਹ ਇਕੱਠੇ ਹੋਵੋ, ਜੇ ਉਹਨੂੰ ਜਿਹੜਾ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਇਫ ਪ੍ਰਾਈਮ ਅਕਿਊਜ਼ਡ ਆਸ਼ੀਸ਼ ਮਿਸ਼ਰਾ is not arrested and his father Ajay Mishra is not removed from Union Council of Ministers by October 11, the Sanyukt Kisan Morcha vowed to intensify its protest with a nationwide rail roko between 10 AM and 4 PM on October 18। ਮਤਲਬ ਤੁਸੀਂ ਜੱਤੀਬਾਜ਼ੀ ਹਰਾ ਦਿੱਤੀ ਹੈ, ਹੁਣ ਤੁਸੀਂ ਹੋਰ ਮਰਵਾਓਗੇ। ਅਕਤੂਬਰ 18 ਤੱਕ ਪਹੁੰਚਦੇ ਆ, ਕੱਲੇ ਕਾਰੇ ਕਰਕੇ ਉਹ ਤੁਹਾਨੂੰ ਘੇਰਣਗੇ। ਉਹਨੇ ਕਿਹਾ ਜੀ ਫਿਰ 18 ਅਕਤੂਬਰ ਨੂੰ ਅਸੀਂ ਰੇਲਾਂ ਰੋਕਾਂਗੇ, ਫਿਰ ਮਹਾਂ ਪੰਚਾਇਤ ਕਰਾਂਗੇ ਅਕਤੂਬਰ 24 ਨੂੰ ਲਖਨਊ ਦੇ ਵਿੱਚ, ਫਿਰ ਜਿਵੇਂ ਮੁਜ਼ੱਫਰਨਗਰ 'ਚ ਕੀਤਾ ਸੀ, ਫਿਰ ਦੁਸਹਿਰੇ ਦੇ ਵਿੱਚ ਸਾਡੀਆਂ ਜਿਹੜੀਆਂ ਫਾਰਮ ਯੂਨੀਅਨਸ ਨੇ ਉਹ ਮੋਦੀ ਦਾ ਤੇ ਯੋਗੀ ਦਾ ਪੁਤਲੇ ਸਾੜਨਗੀਆਂ ਦੁਸਹਿਰ। ਮਤਲਬ ਇੱਕ ਕਨਫਰੰਟੇਸ਼ਨ ਤੋਂ ਤੁਸੀਂ ਦੌੜੇ ਕਿ ਜੀ ਇੱਥੇ ਕੁਝ ਹੋਰ ਨਾ, ਜਿੱਥੇ ਜਿਹੜੀ ਤੁਹਾਡੀ ਬੈਸਟ ਮੂਵਮੈਂਟ ਸੀ। ਹੁਣ ਤੁਸੀਂ ਸਾਰੇ ਉਹ ਪ੍ਰੋਗਰਾਮ ਦੇ ਰਹੇ ਹੋ, ਰੇਲ ਰੋਕੋ ਵੀ, ਪੁਤਲੇ ਸਾੜਨਾ ਵੀ, ਔਰ ਉਹਨਾਂ ਦੀਆਂ ਹੱਡੀਆਂ ਨੂੰ ਲੈ ਕੇ ਥਾਂ ਥਾਂ ਹੀ ਘੁੰਮਣਾ ਇਹਨਾਂ ਨੇ, ਜਿਹੜਾ ਕਿ ਤੁਸੀਂ ਸੱਦਾ ਦੇ ਰਹੇ ਹੋ ਕਿ ਉਹ ਤੁਹਾਡੇ ਵਲਨਰੇਬਲ, ਜਿੱਥੇ ਤੁਹਾਡੇ ਹਜ਼ਾਰਾਂ ਇਕੱਠੇ ਨੇ, ਜਿੱਥੇ ਤੁਹਾਡਿਆਂ ਨੇ ਸਟਰੈਂਥ ਦਿਖਾਈ ਬਰਾਬਰ ਦੇ 3 ਜਿਹੜੇ ਨੇ ਮਾਰ ਕੇ ਉਹਨਾਂ ਦੇ ਦੁਸ਼ਮਣ ਦੇ ਗੁੰਡੇ, ਹੁਣ ਤੁਸੀਂ ਜਿਹੜਾ ਸਿੱਖਾਂ ਨੂੰ ਕਿਸੇ ਨੇ ਇਹਨਾਂ ਦੇ ਸਿੱਖ ਹੀ ਹੋਣਗੇ ਜਿਨ੍ਹਾਂ ਨੇ ਨਿਕਲਣਾ, ਔਰ ਉਹਨਾਂ ਦਾ ਹੀ ਨੁਕਸਾਨ। ਹੁਣ ਜਿਹੜਾ ਜੋ ਕੁਝ ਇਹਨਾਂ ਨੇ ਕੀਤਾ ਹੈ ਉਹਦੀ ਤੁਸੀਂ ਦੇਖੋ ਵੀ ਔਨ ਦਾ ਡਿਫੈਂਸਿਵ ਕਿਵੇਂ ਉਹਦੀ ਦੇ ਰਹੇ ਨੇ, ਉਸ ਦਾ ਡਿਫੈਂਸ ਦੇ ਰਹੇ ਨੇ। There would have been at least 20,000 people gathered in Ticonia last Sunday. At that time, the anger could have sparked off a riot between Hindus and Punjabi Sikhs, who are major landowners in the area. So, BKU leader Rakesh Tikait played a key role in preventing that and on dispersing the crowd. ਇਹ ਉਹਨਾਂ ਦਾ ਕਿਸਾਨ ਸਭਾ ਦਾ ਕੋਈ ਸੈਕਟਰੀ ਹੈ ਹਨਾਨ ਮੋਲਾ, ਉਹ ਦੇ ਰਿਹਾ ਜਵਾਬ ਕਿ ਜੀ 20,000 ਸੀ, ਉੱਥੇ ਤਾਂ ਰਾਈਟ ਹੋ ਜਾਣੇ ਸੀ। ਸੋ ਰਕੇਸ਼ ਟਕੈਤ ਨੇ ਤਾਂ ਉਹਨੇ ਬਚਾ ਕਰ ਦਿੱਤਾ। ਔਰ ਉਹਨਾਂ ਨੇ ਕਿਹਾ ਕਿ ਵੀ ਹੁਣ ਜਿਹੜਾ ਅਸੀਂ, ਕਿਉਂਕਿ ਨਾਓ ਇਹ ਬਿਗ ਕਰਾਊਡ ਵਿਲ ਬਿਲਡ ਅਪ ਅਗੇਨ
but the leaders will ensure that the anger is channeled into a peaceful protest. ਤਾਂ ਇਹਦਾ ਮਤਲਬ ਹੈ ਕਿ ਤੁਸੀਂ ਆਪ ਹੀ ਮੰਨ ਰਹੇ ਹੋ ਕਿ ਉਹ ਤੁਹਾਡਾ ਪ੍ਰੋਟੈਸਟ ਪੀਸਫੁਲ ਨਹੀਂ ਸੀ। ਜਦੋਂ ਤੁਸੀਂ ਕਹਿੰਦੇ ਹੋ ਕਿ ਉਹ ਤਾਂ ਅਸੀਂ ਸਿਚੁਏਸ਼ਨ ਥਵਾਟ ਕੀਤੀ ਕਿ ਬਈ ਰਾਈਟਿੰਗ ਨਾ ਹੋ ਜਾਏ, ਹੁਣ ਅਸੀਂ 20,000 ਬੰਦਾ ਇਕੱਠਾ ਕਰਕੇ ਉਹਨਾਂ ਨੂੰ ਪੀਸਫੁਲ ਰੱਖਾਂਗੇ। ਸੋ ਮੈਂ ਸਮਝਦਾ ਕਿ ਵੀ ਇਹ ਉਹਨਾਂ ਨੇ ਜਿਹੜੀ ਹੈ ਜਿੱਤੀ ਬਾਜ਼ੀ ਫੇਰ ਹਰਾਈ ਹੈ, ਔਰ ਸਰਕਾਰ ਨੇ ਹੋਰ ਵੀ ਤੌਰ ਤਰੀਕੇ ਲੱਭੇ ਨੇ ਕਿ ਉਹਨਾਂ ਨੇ ਕੀ ਕਰਨਾ ਹੈ। ਜਿਵੇਂ ਸੌਦਾ ਸਾਧ ਗੁਰਮੀਤ ਰਾਮ ਰਹੀਮ, ਅੱਜ ਹੀ ਉਹਦਾ ਫੈਸਲਾ ਆਉਂਦਾ ਹੈ ਕਿ ਰਣਜੀਤ ਸਿੰਘ ਮਰਡਰ ਕੇਸ 'ਚ ਉਹਨੂੰ ਦੋਸ਼ੀ ਪਾਇਆ ਗਿਆ ਹੈ, ਆਉਣ ਵਾਲੇ ਦਿਨਾਂ 'ਚ ਉਹਦੀ ਸਜ਼ਾ ਸੁਣਾਈ ਜਾਏਗੀ। ਆਲਰੇਡੀ ਰਾਮਚੰਦਰ ਛਤਰਪਤੀ ਦੇ ਕੇਸ 'ਚ ਔਰ ਇੱਕ ਹੋਰ ਮਰਡਰ 'ਚ ਉਹਨੂੰ ਉਮਰ ਕੈਦ ਹੈ। ਹੁਣ ਇਸ ਦਾ ਨਤੀਜਾ ਇਹ ਹੋਏਗਾ ਕਿ ਵੀ ਸਜ਼ਾ ਜੇ ਸਜ਼ਾਏ ਮੌਤ ਵੀ ਹੁੰਦੀ ਹੈ, ਉਹ ਤਾਂ ਨਹੀਂ ਇਹਨਾਂ ਨੇ, ਤੇ ਜੇ ਫਿਰ ਪੰਜਾਬ ਦੇ ਵਿੱਚ ਇਹ ਸਾਰੇ ਸੌਦਾ ਸਾਧ ਦੇ ਚੇਲੇ ਜਿਹੜੇ ਹਰਿਆਣੇ ਦੇ ਖੱਟੜ ਦੇ ਹੀ ਸਾਰੇ ਚੇਲੇ ਨੇ, ਉਹੀ ਉਹਨਾਂ ਨੂੰ ਘੁਮਾਉਂਦੇ ਨੇ, ਔਰ ਉਹ ਰਾਈਟਿੰਗ ਹੋਏਗੀ ਸਿੱਖਾਂ ਦੇ। ਮਤਲਬ ਇਹ ਹੈ ਕਿ ਉਹਨਾਂ ਨੇ ਸਿੱਖ ਤਾਕਤ ਨੂੰ, ਤੁਸੀਂ ਏਜੰਸੀਆਂ ਦੀ ਖੇਡ ਦੇਖੋ ਕਿ ਉਹਨਾਂ ਨੇ ਖਿਲਾਰਨ ਦੀ ਲਾਈਨ ਲਈ ਹੋਈ ਹੈ। ਲੇਕਿਨ ਇਸ ਵੇਲੇ ਜੇ ਨਜ਼ਰਾਂ ਦੇ ਸਾਹਮਣੇ ਹੈ ਕਿ ਕਿਵੇਂ, ਔਰ ਉਹ ਜਿਹੜਾ ਉਹਦਾ ਪੁੱਤਰ ਆਸ਼ੀਸ਼ ਹੈ ਉਹ ਫਿਰ ਪੇਸ਼ ਨਹੀਂ ਹੋਇਆ, ਉਹਦੇ ਘਰ ਦੇ ਬਾਹਰ ਨੋਟਿਸ ਸੰਮਣ ਦਾ ਲੱਗਾ, ਉਹਦਾ ਪਿਓ ਕਹਿ ਰਿਹਾ ਕਿ ਹੀ ਵਾਜ਼ ਨਾਟ ਫੀਲਿੰਗ ਵੈਲ, ਉਹਨੇ ਆ ਜਾਏਗਾ। ਮਤਲਬ ਇਹ ਹੈ, ਔਰ ਉਹ ਉਸੇ ਤਰ੍ਹਾਂ ਹੀ ਧੜੱਲੇ ਦੇ ਨਾਲ ਗੁੰਡੇ ਜਿਹੜੇ ਨੇ ਹਰਲ ਹਰਲ ਕਰਦੇ ਫਿਰਦੇ ਨੇ, ਔਰ ਇਹਨਾਂ ਨੇ ਜਿੱਤੀ ਬਾਜ਼ੀ ਹਾਰੀ ਹੈ। ਇਹ ਮੈਂ ਨਹੀਂ, ਆਉਣ ਵਾਲਾ ਪੀਰੀਅਡ ਵੀ ਜਦੋਂ ਇਸ ਨੂੰ ਉਹ ਐਨਾਲਾਈਜ਼ ਕਰਨਗੇ, ਅਸੀਂ ਤਾਂ ਪਹਿਲੇ ਦਿਨ ਹੀ ਕਿਹਾ ਸੀ, ਹੁਣ ਤਾਂ ਉਹ ਡਿਫੈਂਸਿਵ ਹੋ ਕੇ ਕਹਿ ਰਹੇ ਨੇ ਜੀ ਨਹੀਂ ਨਹੀਂ ਇਹ ਹੋ ਜਾਣਾ ਸੀ। ਲੇਕਿਨ ਹੁਣ ਟਾਕ ਸ਼ੋਜ਼ ਦੇ ਵਿੱਚ ਵੀ ਇਹ ਗੱਲ ਆ ਰਹੀ ਹੈ ਵੀ ਰਕੇਸ਼ ਟਕੈਤ ਨੂੰ ਐਸੀ ਕੀ ਜਲਦੀ ਸੀ ਕਿ 24 ਘੰਟੇ ਦੇ ਵਿੱਚ ਬਿਨਾਂ ਕੋਈ ਮੰਗ ਮਨਵਾਏ ਵੀ ਇਹ 45 ਲੱਖ ਦਾ ਸੌਦਾ, ਇੱਕ ਡੈੱਡ ਬੋਡੀ, 50,000 ਅਮਰੀਕਨ ਡਾਲਰ, ਤੇ ਇਸ ਤੋਂ ਹੁਣ ਉਹਨਾਂ ਨੂੰ ਹੋ ਗਿਆ। ਅਜੇ ਕੁਝ ਖੁੱਲ੍ਹ ਕੇ ਕਹਿੰਦੇ ਨੇ, ਕੁਝ ਨਹੀਂ, ਕਿ ਭਾਈ ਸੌਦੇਬਾਜ਼ੀ ਹੋਈ ਹੈ ਔਰ ਟਕੈਤ ਸਾਹਿਬ ਨੇ ਅਲਟੀਮੇਟਲੀ ਆਪਣੇ ਯੋਗੀ ਜੀ ਦੀਆਂ ਖੁਸ਼ੀਆਂ ਹਾਸਲ ਕਰ ਲਈਆਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ, ਵਿਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।